ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕ੍ਰੈਮਲਿਨ ਰਸ਼ੀਆ ਵਾਲੇ ਕਹਿੰਦੇ ਆ ਵੀ ਅਸੀਂ ਯੂਕਰੇਨ ਦੇ ਵਿੱਚ ਕੋਈ ਹਸਪਤਾਲ ਦੇ ਉੱਤੇ ਬੰਬ ਨਹੀਂ ਸਿੱਟੇ ਹੈਗੇ। ਜੀਓਪੀ ਦੇ ਸੈਨੇਟਰਸ ਕੁਐਸਚਨ ਕਰ ਰਹੇ ਆ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਵੀ ਪੋਲਿਸ਼ ਫਾਈਟਰ ਜੈਟਸ ਨੂੰ ਲੈ ਕੇ ਕਿਸ ਤਰ੍ਹਾਂ ਹੈਂਡਲਿੰਗ ਹੋਈ ਆ। ਇਹ ਮਾੜੀ ਗੱਲ ਹੈਗੀ ਆ। ਸੋ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੇ ਇਹ ਕਿਹਾ ਆ ਵੀ ਅਸੀਂ ਨਾਟੋ ਦੀ ਪੂਰੀ ਤਰ੍ਹਾਂ ਸਪੋਰਟ ਕਰਾਂਗੇ। ਤੇ ਪੋਲੈਂਡ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਪਹੁੰਚੇ ਹੋਏ ਹੈਗੇ ਆ, ਜੋ ਕਿ ਵਾਰਸਾ ਦੇ ਵਿੱਚ ਪੋਲਿਸ਼ ਪ੍ਰੈਜ਼ੀਡੈਂਟ ਐਂਡਰਜ਼ੇਜ ਡੂਡਾ ਉਹਨਾਂ ਦੇ ਮੂੰਹ ਮਿਲੇ ਹੈਗੇ ਆ। ਪਰ ਯੂਕਰੇਨ ਤੇ ਰਸ਼ੀਆ ਦੀ ਜੇ ਜੰਗ ਦੀ ਗੱਲ ਕਰਦੇ ਜਾਈਏ, ਹਜੇ ਕੋਈ ਵੀ ਪਿੱਛੇ ਨਹੀਂ ਹਟ ਰਿਹਾ। 30 ਲੱਖ ਲੋਕ ਯੂਕਰੇਨ ਨੂੰ ਛੱਡ ਕੇ ਗੁਆਂਢੀ ਮੁਲਕਾਂ ਦੇ ਵਿੱਚ ਚਲੇ ਗਏ ਆ। ਜਿੱਦਾਂ ਦੀਆਂ ਪਿਕਚਰਸ ਆਉਂਦੀਆਂ ਦੇਖਣੀ ਹੁੰਦੀਆਂ, ਲੋਕ ਵਿਚਾਰੇ ਬਜ਼ੁਰਗ ਬਹੁਤ ਰੋਂਦੇ ਆ ਆਪਣੇ ਮੁਲਕ ਨੂੰ ਜਿਨ੍ਹਾਂ ਨੇ ਛੱਡ ਕੇ ਜਾਣਾ ਹੈਗਾ। ਰਸ਼ੀਅਨ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਕਿਹਾ ਵੀ ਮੈਨੂੰ ਕੋਈ ਬੜਾ ਫਰਕ ਨਹੀਂ ਪੈਣਾ ਜਿਹੜੀਆਂ ਵੈਸਟ ਨੇ ਸੈਂਕਸ਼ਨਸ ਲਾਈਆਂ ਹੈਗੀਆਂ। ਸੋ ਉਹ ਵੀ ਪੂਰਾ ਅੜਿਆ ਹੋਇਆ ਹੈ। ਰਹਿ ਚੁੱਕੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਤੇ ਉਹਨਾਂ ਦੀ ਵਾਈਫ ਕੈਰਨ ਯੂਕਰੇਨੀਅਨ ਰਿਫਿਊਜੀ ਨੂੰ ਪੋਲੈਂਡ ਦੇ ਵਿੱਚ ਮਿਲੇ ਹੈਗੇ ਆ। ਯੂਐਨ ਦੀ ਰਿਫਿਊਜੀ ਏਜੰਸੀ ਨੇ ਦੱਸਿਆ ਵੀ 23 ਲੱਖ ਦੇ ਕਰੀਬ ਲੋਕ ਯੂਕਰੇਨ ਤੋਂ ਭੱਜ ਕੇ ਚਲੇ ਗਏ ਆ। 14 ਲੱਖ ਪੋਲੈਂਡ ਦੇ ਵਿੱਚ ਹੈਗੇ ਆ। ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਇਹ ਕਿਹਾ ਵੀ 1 ਲੱਖ ਲੋਕ ਸਿਰਫ ਪਿਛਲੇ 2 ਦਿਨਾਂ ਦੇ ਵਿੱਚ ਭੱਜ ਕੇ ਗਏ ਹੈਗੇ ਆ। ਤੇ ਜ਼ੈਲੈਂਸਕੀ ਨੇ ਇਹ ਵੀ ਕਿਹਾ ਆ ਵੀ ਮੈਨੂੰ ਖਤਰਾ ਆ ਰਸ਼ੀਆ ਵਾਲੇ ਕੈਮੀਕਲਸ ਯੂਜ਼ ਕਰ ਸਕਦੇ ਹੈਗੇ ਆ। ਨਿਊਕਲੀਅਰ ਰਿਸਰਚ ਫੈਸਿਲਿਟੀ ਵੀ ਰਸ਼ੀਅਨ ਸ਼ੈਲਿੰਗ ਦੇ ਨਾਲ ਅਫੈਕਟ ਹੋਈ ਹੈਗੀ ਆ। ਜੀ, ਇਸ ਦੇ ਬਾਬਤ ਰਸ਼ੀਅਨ ਅੰਬੈਸੀ ਨੇ ਇੱਕ ਟਵੀਟ ਜਿਹੜਾ ਉਹ ਕਰ ਦਿੱਤਾ ਸੀ, ਜਿਸ ਦੇ ਵਿੱਚ ਉਹਨਾਂ ਨੇ ਇਹ ਦਾਅਵਾ ਕੀਤਾ ਸੀ ਵੀ ਮੈਟਰਨਿਟੀ ਹਾਊਸ ਨਾਨ ਆਪਰੇਸ਼ਨਲ ਸੀ ਤੇ ਯੂਕਰੇਨੀ ਆਰਮਡ ਫੋਰਸਿਸ ਦੇ ਦੁਆਰਾ ਵਰਤਿਆ ਜਾ ਰਿਹਾ ਸੀਗਾ। ਸੋ ਟਵਿੱਟਰ ਨੇ ਤੇ ਫੇਸਬੁੱਕ ਨੇ ਦੋਨਾਂ ਨੇ ਇਹ ਜਿਹੜਾ ਉਹਨਾਂ ਦਾ ਟਵੀਟ ਆ ਉਸ ਨੂੰ ਹਟਾ ਦਿੱਤਾ ਹੈਗਾ। ਸੋ ਰਸ਼ੀਆ ਨੇ ਆਪਣਾ ਸਟਾਂਸ ਇਸ ਹਸਪਤਾਲ ਦੇ ਉੱਤੇ ਚੇਂਜ ਜਿਹੜਾ ਉਹ ਕਰ ਲਿਆ ਹੈ। ਜਿੱਦਾਂ ਹੁਣ ਤੁਸੀਂ ਦੱਸਿਆ ਵੀ ਉਹਨਾਂ ਨੇ ਕਿਹਾ ਵੀ ਸਾਡੇ ਵੱਲੋਂ ਇੱਦਾਂ ਦਾ ਕੋਈ ਹਮਲਾ ਆ ਉਹ ਨਹੀਂ ਕੀਤਾ ਗਿਆ ਹੈਗਾ। ਸੋ ਬਾਰ-ਬਾਰ ਆਪਾਂ ਜਿਹੜਾ ਉਹ ਦੇਖ ਰਹੇ ਹਾਂ ਸਪੈਸ਼ਲ ਆਪਰੇਸ਼ਨ, ਮਿਲਟਰੀ ਆਪਰੇਸ਼ਨ ਕਹਿ ਕੇ ਯੂਕਰੇਨ ਦਾ ਇਨਵੇਜਨ ਰੂਸ ਨੇ ਜਿਹੜਾ ਉਹ ਸ਼ੁਰੂ ਕੀਤਾ ਸੀ, ਜਿਹੜਾ ਅਜੇ ਤੱਕ ਚੱਲ ਰਿਹਾ ਹੈ। ਦੂਸਰੇ ਹਫਤੇ ਦੇ ਵਿੱਚ ਇਹ ਜਿਹੜੀ ਲੜਾਈ ਆ ਉਹ ਹੁਣ ਪਹੁੰਚ ਚੁੱਕੀ ਆ। ਰਸ਼ੀਆ ਨੇ ਕਹਿ ਸਕਦੇ ਆ ਵੀ ਉਹਨਾਂ ਦੀ ਆਪਣੀ ਇੰਟੈਲੀਜੈਂਸ ਫੇਲੀਅਰ ਵੀ ਇਸ ਪੂਰੇ ਬਾਬਤ ਰਹੀ ਹੈਗੀ ਆ। ਉਹ ਜਿਹੜੇ ਆ ਚੱਜ ਦੇ ਨਾਲ ਕਹਿ ਲਓ ਵੀ ਉਹਨਾਂ ਨੂੰ ਪਤਾ ਨਹੀਂ ਸੀਗਾ ਤੇ ਕਹਿੰਦੇ ਵੀ ਉਹਨਾਂ ਦਾ ਇਕਵਿਪਮੈਂਟ ਵੀ ਖਰਾਬ ਹੋ ਰਿਹਾ ਆ ਤੇ ਕਹਿੰਦੇ ਵੀ ਕਈ ਥਾਵਾਂ ਦੇ ਤਾਂ ਹਾਸੇ ਵਾਲੀਆਂ ਗੱਲਾਂ ਇਹਨਾਂ ਦੇ ਨਾਲ ਬਣੀਆਂ ਪਈਆਂ ਆ। ਬੀਤੇ ਦਿਨਾਂ 'ਚ 4-5 ਦਿਨ ਪਹਿਲਾਂ 40 ਮੀਲ ਲੰਬੇ ਸਭ ਨੂੰ ਯਾਦ ਹੋਣੇ ਆ ਵੀ ਇੱਕ ਕੌਨਵੇ ਦੀ ਚਰਚਾ ਚੱਲ ਰਹੀ ਸੀ ਵੀ ਕੀਵ ਦੇ ਵਿੱਚ ਰਾਜਧਾਨੀ 'ਚ ਪਹੁੰਚਣ ਹੀ ਵਾਲਾ ਆ, ਪਹੁੰਚ ਗਿਆ ਜੀ, ਬਸ ਥੋੜ੍ਹਾ ਦੂਰ ਰਹਿ ਗਿਆ ਆ, ਇਹਨਾਂ ਨੇ ਹੁਣ ਐਂਟਰ ਕਰ ਜਾਣਾ ਆ। ਕਹਿੰਦੇ ਵੀ ਹੁਣ ਤਕਰੀਬਨ ਉਹ ਡਿਸਪਰਸ ਹੋ ਚੁੱਕਾ ਆ, ਯਾਨੀ ਕਿ ਉਸ ਪਾਸੇ ਵੱਲ ਨੂੰ ਨਹੀਂ ਵੱਧ ਰਿਹਾ ਹੈਗਾ। ਸੋ ਇਹ ਇੱਕ ਨਵੀਂ ਜਿਹੜੀ ਆ ਉਹ ਇਨਫੋਰਮੇਸ਼ਨ ਸਾਹਮਣੇ ਆਈ ਆ। ਨਵੀਆਂ ਸੈਟੇਲਾਈਟ ਇਮੇਜਿਸ ਇਹ ਸ਼ੋਅ ਕਰ ਰਹੀਆਂ ਆ ਵੀ ਕੀਵ ਰਾਜਧਾਨੀ ਆ ਉਸ ਦੇ ਇਰਦ ਗਿਰਦ ਦੇ ਜਿਹੜੇ ਸਬਰਬਸ ਆ ਉਹਨਾਂ ਦੇ ਵਿੱਚ ਕਾਫੀ ਡੈਮੇਜ ਆ, ਨੁਕਸਾਨ ਹੋਇਆ ਆ ਰੂਸ ਦੀਆਂ ਫੌਜਾਂ ਦੇ ਦੁਆਰਾ ਕੀਤੇ ਗਏ ਹਮਲਿਆਂ ਦੇ ਵਿੱਚ। ਸੋ ਨਵੀਆਂ ਤਸਵੀਰਾਂ ਜਿਹੜੀਆਂ ਆ ਇਸ ਤਰੀਕੇ ਦੇ ਨਾਲ ਸ਼ੋਅ ਕਰ ਰਹੀਆਂ। ਬਹੁਤ ਸਾਰੇ ਜਿਹੜੇ ਰਿਹਾਇਸ਼ੀ ਇਲਾਕੇ ਆ ਉਹ ਵੀ ਹੁਣ ਬੰਬਾਰਡਮੈਂਟ ਦੇ ਉੱਤੇ ਅਧੀਨ ਜਿਹੜੇ ਉਹ ਆਏ ਹੈਗੇ ਨੇ। ਸੋ ਅੱਗੇ ਦੇਖੋ ਕੀ ਬਣਦਾ ਆ। ਉਧਰ ਅਮਰੀਕਾ ਨੇ $13.6 ਬਿਲੀਅਨ ਦਾ ਰਾਹਤ ਪੈਕੇਜ ਯੂਕਰੇਨ ਦੀ ਮਦਦ ਦੇ ਲਈ ਉਸ ਨੂੰ ਪਾਸ ਜਿਹੜਾ ਆ ਉਹ ਕਰ ਦਿੱਤਾ ਹੈਗਾ ਆ। ਜੀ ਬਿਲਕੁਲ, ਸਟੇਟ ਡਿਪਾਰਟਮੈਂਟ ਨੇ ਇਹ ਕਿਹਾ ਹੈ ਕਿ ਰਸ਼ੀਅਨਸ ਰਿਸਪੌਂਸਿਬਲ ਆ ਵਾਰ ਕ੍ਰਾਈਮਸ ਦੇ ਲਈ। ਕੁਛ ਯੂਐਸ ਦੀਆਂ ਯੂਨੀਵਰਸਿਟੀਜ਼ ਨੇ ਫਾਈਨੈਂਸ਼ੀਅਲ ਏਡ ਤੇ ਅਕੈਡਮਿਕ ਟਾਈਜ਼ ਰਸ਼ੀਆ ਤੋਂ ਕੱਟ ਲਈਆਂ ਹੈਗੀਆਂ, ਜਿਹਦੇ ਵਿੱਚ MIT ਵੀ ਆ, ਮੈਸਾਚੂਸੇਟਸ ਇੰਸਟੀਚਿਊਟ ਆਫ ਟੈਕਨੋਲੋਜੀ, ਯੂਨੀਵਰਸਿਟੀ ਆਫ ਕੋਲੋਰਾਡੋ, ਟੈਕਸਸ A&M ਯੂਨੀਵਰਸਿਟੀ, ਇਹਨਾਂ ਨੇ ਸਾਰੇ ਆਪਣੇ ਰਿਲੇਸ਼ਨ ਉਹਨਾਂ ਨਾਲ ਕੱਟ ਲਏ ਆ। ਯੂਕਰੇਨ ਦੇ ਪੈਰਾਲੰਪਿਕ ਐਥਲੀਟਸ ਉਹਨਾਂ ਨੇ ਪ੍ਰੋਟੈਸਟ ਕੀਤਾ ਹੈ ਚਾਈਨਾ 'ਚ ਜਿਹੜੀਆਂ ਗੇਮਸ ਹੋ ਰਹੀਆਂ ਵੀ ਸਾਡੇ ਮੁਲਕ ਦੇ ਉੱਤੇ ਹਮਲਾ ਚੱਲ ਰਿਹਾ ਹੈਗਾ ਰਸ਼ੀਆ ਵੱਲੋਂ। CIA ਦੇ ਚੀਫ ਨੇ ਇਹ ਕਿਹਾ, ਕਹਿੰਦੇ ਵੀ ਪੁਟਨ ਜਿਹੜਾ ਸੱਚ ਆ ਉਹਨੂੰ ਬਹੁਤਾ ਚਿਰ ਬੋਤਲ 'ਚ ਬੰਦ ਕਰਕੇ ਨਹੀਂ ਰੱਖ ਸਕਦਾ ਇਨਡੈਫੀਨਿਟਲੀ। ਸੋ ਕਾਫੀ ਕੁਛ ਚੱਲ ਰਿਹਾ। ਕਮਲਾ ਹੈਰਿਸ
ਨੇ ਇਹ ਕਿਹਾ ਆ ਵੀ UN ਇਨਵੈਸਟੀਗੇਟ ਕਰੂਗਾ ਰਸ਼ੀਆ ਨੇ ਜੋ ਅਸੌਲਟ ਕੀਤਾ ਹਸਪਤਾਲ ਦੇ ਉੱਤੇ। ਕੀਵ ਦੇ ਮੇਅਰ ਨੇ ਇਹ ਕਿਹਾ ਆ ਵੀ ਅੱਧਾ ਸ਼ਹਿਰ ਉਹਨਾਂ ਦਾ ਭੱਜ ਕੇ ਉੱਥੋਂ ਚਲਾ ਗਿਆ। ਸਫਰਿੰਗ ਬਹੁਤ ਜ਼ਿਆਦਾ ਯੂਕਰੇਨ ਦੇ ਵਿੱਚ ਲੋਕਾਂ ਦੀ ਹੋ ਰਹੀ ਹੈਗੀ ਆ। ਵਰਲਡ ਚੈਂਪੀਅਨ ਬ੍ਰਿਟਿਸ਼ ਸੌਕਰ ਟੀਮ ਓਨਡ ਬਾਈ ਰਸ਼ੀਅਨ, ਉਹਨਾਂ ਨੂੰ ਵੀ ਹਿੱਟ ਕਰ ਦਿੱਤਾ ਗਿਆ ਸੈਂਕਸ਼ਨਸ ਦੇ ਨਾਲ। US ਦੇ ਸਿਟੀਜ਼ਨਸ ਕੁਛ ਵਲੰਟੀਅਰ ਕਰ ਰਹੇ, ਫਾਈਟ ਕਰ ਰਹੇ ਯੂਕਰੇਨ ਦੇ ਵਿੱਚ, ਯੂਕਰੇਨ ਦੇ ਲੋਕਾਂ ਦੀ ਸਪੋਰਟ ਦੇ ਲਈ।